व्यूअर्स वेलकम बैक प्रोग्राम। सो व्यूअर्स गलबात करन जा रहे हैं कि राज सभा विच आम आदमी पार्टी के MP विक्रमजीत सिंह सानी ने मंग की है कि अंध विश्वासां राहीं धर्म परिवर्तन रोकण लई संसद वालों कानून बनाना चाहिए है। और याद रहे पंजाब विच ईसाई पैस्टरां वालों बीमारी दूर करना यानी कि हीलिंग के नां थले लोगों को उल्लू बना के वड्डे पैमाने ते धर्म परिवर्तन किया जा रहा है। अफसोस अकाली लीडर और श्रोमणी कमेटी एक दूसरे दीयां पग्गां उछालन ਅਤੇ अकाल तख्त ਦੀ तौहीन करन ते लगे हुए ने। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਉਹਨੂੰ ਲੈ ਕੇ ਸਾਰਾ ਪੰਥ ਜਿਹੜਾ ਹੈ ਉਹ ਲੀਰੋ ਲੀਰ ਹੋਣ ਵਾਲਾ ਜਿਹੜਾ ਪਹਿਲਾਂ ਹੀ ਪਾਰਟ ਸੀ ਸਿਆਸੀ ਤੌਰ 'ਤੇ, ਬਿਲਕੁਲ ਹੁਣ ਤਾਂ ਉਹਦੀਆਂ ਲੀਰਾਂ ਦੀਆਂ ਵੀ ਅੱਗੋਂ ਲੀਰਾਂ ਕਰਨ ਤੱਕ ਪਹੁੰਚਿਆ ਪਾਰਟ ਹੈ ਜੀ। ਬਣਾਤਾ ਉਹਨੂੰ ਕੁਲਦੀਪ ਸਿੰਘ ਗੜਗੱਜ ਨੂੰ। ਉਹਨੇ ਜਿਹੜੀ ਹੈ ਉੱਥੇ ਦਸਤਾਰਬੰਦੀ ਹੋਣੀ ਸੀ ਕੇਸਗੜ੍ਹ ਸਾਹਿਬ ਦੁਪਹਿਰੇ ਜਾਂ ਉਹਨਾਂ ਦਾ ਟਾਈਮ ਦਿੱਤਾ ਸੀ। ਉਹ ਸਵੇਰੇ ਉਹਨਾਂ ਨੇ ਅੰਗ ਜਥੇਬੰਦੀਆਂ ਨੇ ਕਹਿ ਤਾ ਅਸੀਂ ਨਹੀਂ ਹੋਣ ਦੇਣਾ, ਬਾਕੀਆਂ ਨੇ ਵੀ ਕਿਹਾ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਵਾਕਿਆ ਇੱਕ ਵੱਡਾ ਤਬਕਾ ਈਵਨ ਵਿਦਨ ਅਕਾਲੀਆਂ ਦੇ ਵੀ ਸਣੇ ਬਿਕਰਮਜੀਤ ਮਜੀਠੀਆ ਉਹਨਾਂ ਦੇ ਚੀਫ ਸੈਕਟਰੀ ਉਹ ਬਿਆਨਬਾਜ਼ੀਆਂ ਚੱਲ ਹੀ ਰਹੀਆਂ ਸੀ। ਅਤੇ ਉਹ ਜਥੇਦਾਰ ਗੜਗੱਜ ਸਵੇਰੇ 3:30 ਵਜੇ ਹੀ ਉੱਥੇ ਪਹੁੰਚ ਕੇ ਉਹਨੇ ਦਸਤਾਰ ਜਿਹੜੇ ਉੱਥੋਂ ਦੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ ਜਾਂ ਉਹਨਾਂ ਤੋਂ ਲੈ ਲਈ। ਉਹਨੇ ਕਿਹਾ ਜੀ ਹੋ ਗਈ। ਸੋ ਉਹ ਇਸ ਕੰਮ 'ਤੇ ਲੱਗੇ ਹੋਏ ਨੇ ਵੀ ਕੀ ਮਰਿਆਦਾ ਭੰਗ ਹੋਈ ਅਤੇ ਕਿਹੜੀ ਨਹੀਂ ਹੋਈ। ਲੇਕਿਨ ਜਿਹੜੀ ਜਦੋਂ ਤੁਸੀਂ ਵੱਡੀ ਪਿਕਚਰ ਦੇਖਦੇ ਹੋ ਵੀ ਇਹ ਜਿਹੜੀ ਏਜੰਸੀਆਂ ਦੀ, ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਜਿੰਨੀਆਂ ਫੈਕਸ਼ਨਸ ਇਸ ਵੇਲੇ ਅਕਾਲੀਆਂ ਦੀਆਂ ਵੀ ਟੁੱਟੀਆਂ, ਕੋਈ ਫੌਰ ਹੈ, ਕੋਈ ਹਰਪ੍ਰੀਤ ਸਿੰਘ ਦੇ ਨਾਲ ਹੈ, ਕੋਈ ਰਘਬੀਰ ਸਿੰਘ ਦੇ ਨਾਲ ਹੈ, ਕੋਈ ਵਿਰੁੱਧ ਹੈ, ਕੋਈ ਸੁਖਬੀਰ ਬਾਦਲ ਹੈ, ਕੋਈ ਮਜੀਠੀਆ ਹੈ, ਇਹ ਹਰ ਕੋਈ ਹੀ ਏਜੰਸੀਆਂ ਦੇ ਕਿਤੇ ਨਾ ਕਿਤੇ ਰੋਲ ਨੂੰ ਹੀ ਨਿਭਾ ਰਿਹਾ। ਕੋਈ ਨੋਇੰਗਲੀ, ਕੋਈ ਅਨਨੋਇੰਗਲੀ। ਕਿਸੇ ਦਾ ਅਗਲਾ ਇੱਕ ਅੱਧਾ ਬੰਦਾ ਹੈ ਕਿਸੇ ਦੇ ਪਿੱਛੇ ਕੋਈ ਖੜਾ ਹੈ ਅਤੇ ਅਗਲੇ ਨੂੰ ਇਹ ਨਹੀਂ ਪਤਾ ਵੀ ਉਹਨੂੰ ਕੌਣ ਚਲਾ ਰਿਹਾ। ਔਰ ਉਹਨਾਂ ਹਾਲਾਤਾਂ 'ਚ ਜਦੋਂ ਕਿ ਸਾਡੇ ਸਾਹਮਣੇ ਹੈ ਵੀ ਜਿਹੜਾ ਸਾਡਾ ਇਲੈਕਟਿਡ MP ਪੰਜਾਬ 'ਚੋਂ ਜਿੱਤ ਕੇ ਖਡੂਰ ਸਾਹਿਬ ਤੋਂ ਜਾਂਦਾ ਹੈ ਉਹਨੂੰ ਇੱਕ ਤੋਂ ਬਾਅਦ ਇੱਕ NSA ਵਧਾ ਕੇ ਕ੍ਰਿਮੀਨਲ ਚਾਰਜ, ਦੂਸਰੇ ਪਾਸੇ ਪੰਜਾਬ 'ਚ ਜਿਹੜੇ ਕਿਸਾਨ ਸਾਲ ਤੋਂ ਜ਼ਿਆਦਾ 100 ਦਿਨ ਤੋਂ ਜ਼ਿਆਦਾ ਡੱਲੇਵਾਲ ਨੂੰ ਹੋ ਗਿਆ, ਉਹ ਸੱਦ ਕੇ ਭਗਵੰਤ ਮਾਨ ਉਹਨਾਂ ਦੀ ਬੇਇੱਜ਼ਤੀ ਕਰਦਾ ਹੈ, ਵਿੱਚੋਂ ਨਿਕਲ ਜਾਂਦਾ ਹੈ, ਚਲੇ ਜਾਂਦਾ ਹੈ। ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਆਲਰੇਡੀ ਗੈਂਗਸਟਰ ਕਹਿ ਕੇ ਔਰ ਕ੍ਰਸ਼ ਕਰ ਦਿਆਂਗੇ। ਔਰ ਦੂਸਰਾ ਅਮਰੀਕਾ ਦੇ ਨਾਲ ਜੋ ਡੀਲ ਚੱਲ ਰਹੀ ਹੈ ਇਸ ਵੇਲੇ ਟ੍ਰੇਡ ਡੀਲ ਦੇ ਹਵਾਲੇ ਇੰਡੀਆ ਕਰ ਰਿਹਾ, ਉਹਦੇ 'ਚ ਅਮਰੀਕਾ ਦੀ ਸਭ ਤੋਂ ਵੱਡੀ ਮੰਗ ਹੈ ਕਿ ਭਾਈ ਐਗਰੀਕਲਚਰ ਔਰ ਡੇਅਰੀ ਪ੍ਰੋਡਕਟ ਲਈ ਮਾਰਕੀਟ ਖੋਲ੍ਹੋ। ਤੁਹਾਡਾ ਸਾਰਾ ਪੰਜਾਬ ਦੀ ਕਿਰਸਾਨੀ, ਪੰਜਾਬ ਦੀ ਤਾਂ ਸਾਰੀ ਇਕੋਨਮੀ ਉਹਦੇ 'ਤੇ ਖੜੀ ਹੈ, ਉਹ ਕਿਵੇਂ ਪ੍ਰਭਾਵਿਤ ਕਰੇਗੀ ਸਾਰੀ ਚੀਜ਼ ਨੂੰ। ਔਰ ਵੱਡੇ ਪੈਮਾਨੇ 'ਤੇ ਬਾਰਡਰ ਏਰੀਆਜ਼ 'ਚੋਂ ਨਿਕਲ ਕੇ ਹੁਣ ਅੱਜ ਤੁਸੀਂ ਪੰਜਾਬ ਦੇ ਲੈਂਡਸਕੇਪ 'ਚ ਦੇਖੋ ਜਿੱਥੇ ਵੱਡੇ ਸੌਦਾ ਸਾਧ ਇੱਕ ਸਟੇਜ ਦੇ ਉੱਤੇ ਕਿਵੇਂ ਮਾਲਵੇ ਦੇ ਵਿੱਚ ਉਹਨੂੰ ਖੜਾ ਕੀਤਾ ਸੀ। ਅੱਜ ਜਿਹੜੇ ਪੈਸਟਰਾਂ ਦੇ ਨਾਂ ਥੱਲੇ ਜਾਲੀ ਜਿਹੜੇ ਕ੍ਰਿਮੀਨਲ ਕਿਸਮ ਦੇ, ਜੇ ਉਹਨਾਂ 'ਚੋਂ ਇੱਕ ਬਲਜਿੰਦਰ ਪਾਸਟਰ ਜਿਹੜਾ ਹਰਿਆਣਵੀ ਜਾਟ ਮਰਡਰ ਦੇ ਕੇਸ 'ਚ ਜੇਲ੍ਹ 'ਚੋਂ ਜ਼ਮਾਨਤ 'ਤੇ ਹੈ, ਫਿਰ ਆਲਰੇਡੀ ਉਹਦੇ 'ਤੇ ਜਿਹੜਾ ਉਹ ਜਬਰ ਜਨਾਹ ਦਾ ਕੇਸ ਹੈ। ਔਰ ਹੁਣ 4-5 ਦਿਨ ਪਹਿਲਾਂ ਹੀ ਇੱਕ ਬੀਬੀ ਨੇ ਵੀਡੀਓ 'ਤੇ ਆ ਕੇ ਵਿਚਾਰੀ ਸਟੂਡੈਂਟ ਜਿਹੜੀ ਵਿਆਹੀ, ਉਹਨੇ ਪੂਰੀ ਕਹਾਣੀ ਮੀਡੀਆ ਭਰ 'ਚ ਸੁਣਾਈ ਹੈ ਕਿ ਵੀ ਮੇਰੇ ਨਾਲ ਕੀ ਹੋਇਆ, ਉੱਥੇ ਬੀਬੀਆਂ ਨਾਲ ਹੁੰਦਾ ਕੀ ਹੈ, ਮੇਰਾ ਵਿਆਹ ਵੀ ਹੋ ਗਿਆ, ਮੈਨੂੰ ਕਿਵੇਂ ਪਾਸਟਰ ਨੇ ਮੈਨੂੰ ਕਿਵੇਂ ਮੈਸੇਜ ਕਰਦਾ ਸੀ, ਮੇਰੇ ਨਾਲ ਕੀ ਛੇੜਖਾਨੀਆਂ ਕਰਦਾ ਰਿਹਾ। ਔਰ ਜਦੋਂ ਇੰਨਾ ਬਲਾਸਟ ਹੋਇਆ ਅਤੇ ਉਹ ਕਪੂਰਥਲੇ ਦੀ ਕਿ ਕਿੱਥੋਂ ਜਿਹੜਾ ਵੀ ਉਹਨਾਂ ਦਾ ਪਿੰਡ ਹੈ, ਉਹਨਾਂ ਨੇ FIR ਰਜਿਸਟਰ ਕੀਤੀ ਹੈ ਉਹਦੇ ਬਲਜਿੰਦਰ ਦੇ ਖਿਲਾਫ। ਔਰ ਹੁਣ ਉਹਨਾਂ ਨੇ ਜਿਹੜਾ ਹੈ ਉਹ ਕਾਲ ਦਿੱਤੀ ਹੈ ਉਹਨਾਂ ਦੇ ਕਿ ਉਹਨਾਂ ਨੂੰ ਹੁਣ ਇੰਨਾ ਕੁ ਭਰੋਸਾ ਹੈ ਵੀ ਸਾਡੀ ਇੰਨੀ ਕੁ ਗਿਣਤੀ ਪੰਜਾਬ 'ਚ ਹੋ ਗਈ ਵੀ ਅਸੀਂ ਸਾਰਾ ਪੰਜਾਬ ਬੰਦ ਕਰ ਸਕਦੇ। ਔਰ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਮਾਰਚ 26 ਨੂੰ। ਬਜਿੰਦਰ ਪਾਸ ਦੀ ਅਰੈਸਟ ਨੂੰ ਪੋਸਟਪੋਨ ਕਰਨ ਦੇ ਲਈ, ਜਾਂ ਦੂਸਰਾ ਕਿ ਜੀ ਇਹ ਫੇਅਰ ਨਹੀਂ ਹੋ ਰਿਹਾ। ਸੋ ਮਤਲਬ ਇਹ ਹੈ ਕਿ ਕਿਸੇ ਨੂੰ ਕੋਈ ਫਿਕਰ ਨਹੀਂ। ਇਹ ਸ਼੍ਰੋਮਣੀ ਕਮੇਟੀ ਇੱਕ ਦੂਜੇ ਦੇ ਪੱਗੋਂ ਹੱਥੀ ਹੋਏ ਨੇ, ਜੁੰਡੀ ਹੋਏ ਨੇ। ਔਰ ਹਾਲਾਂ ਮੈਂ ਨਹੀਂ ਜਾਣਦਾ ਵਿਕਰਮਜੀਤ ਸਾਨੀ ਕੌਣ ਹੈ, ਮੈਨੂੰ ਇਹ ਪਤਾ ਹੈ ਕਿ ਵੀ ਸ਼ਾਇਦ ਇਹ ਪੰਜਾਬੀ ਕਾਨਫਰੰਸ ਦੇ ਨਾਂ ਥੱਲੇ ਜਿਹੜੀ ਉਹਨੇ
ਰਾਜ ਸਭਾ ਦੀ ਸੀਟ ਵੀ ਜਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਹੀ। ਰਾਜ ਸਭਾ ਲਈ ਨੋਮੀਨਲ ਪੈਸੇ ਦੇ ਕੇ ਹੀ ਲਈ ਹੈ, ਸਾਰੀਆਂ ਵੇਚੀਆਂ ਨੇ ਅਰਵਿੰਦ ਕੇਜਰੀਵਾਲ ਨੇ। ਪਰ ਮੈਨੂੰ ਇਹ ਲੱਗਾ ਵੀ ਘੱਟੋ ਘੱਟ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਕੋਈ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਅੰਮ੍ਰਿਤਪਾਲ ਸਿੰਘ ਨੇ ਇਹਨਾਂ ਪੈਸਟਰਾਂ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਸੀ। ਔਰ ਗੱਲ ਈਵਨ ਜਿਹੜੀ ਕ੍ਰਿਸਚੀਅਨਿਟੀ ਹੈ, ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਜਿਹੜੀ ਆਰਗੇਨਾਈਜ਼ਡ ਚਰਚ ਹੈ ਕੈਥੋਲਿਕ ਨੇ, ਉਹਨਾਂ ਦਾ ਇਹ ਹਿੱਸਾ ਨਹੀਂ ਨੇ, ਸਾਰੇ ਫਰਾਡੀ ਹੈ। ਜਿਵੇਂ ਬਾਬਾ ਕਲਚਰ ਉਹ ਸੌਦਾ ਸਾਧ ਦੇ ਥੱਲੇ ਹੋਏ ਜਾਂ ਰਾਧਾ ਸਵਾਮੀਆਂ ਦੇ ਥੱਲੇ ਦੂਜੇ ਖੜਾ ਹੋਇਆ, ਇਹ ਇੰਡੀਪੈਂਡੈਂਟ ਨੇ। ਕੋਈ ਚਰਚ ਮੇਨ ਦੇ ਨਾਲ ਇਹਨਾਂ ਦੀ ਫਾਈਨੈਂਸਿੰਗ ਪਤਾ ਨਹੀਂ ਕੌਣ ਕਰਦਾ, ਪਰ ਇਹ ਫਰਾਡੀ। ਔਰ ਜਿਹੜਾ ਸਭ ਤੋਂ ਵੱਡਾ ਇਹ ਸਹਾਰਾ ਲੈ ਰਹੇ ਨੇ, ਔਰ ਜਿਹੜੇ ਖਾਸ ਤੌਰ 'ਤੇ ਪੇਂਡੂ ਸਿੱਖਾਂ ਦੇ ਵਿੱਚ ਇਹਨਾਂ ਨੇ, ਭਾਵੇਂ ਉਹ ਦਲਿਤ ਵਰਗ ਹੈ ਜਾਂ ਹੁਣ ਤਾਂ ਗੈਰ ਦਲਿਤ ਵੀ ਵੱਡੀ ਗਿਣਤੀ ਦੇ ਵਿੱਚ ਜ਼ਿਮੀਂਦਾਰਾਂ 'ਚ ਵੀ ਇਹਨਾਂ ਨੇ, ਉਹ ਹੈ ਹੀਲਿੰਗ ਦੇ ਨਾਂ ਥੱਲੇ ਕਿ ਜੀ ਬਿਮਾਰੀ, ਕਿਸੇ ਦੇ ਗੋਡੇ ਦੁਖਦੇ ਨੇ, ਕਿਸੇ ਦੇ ਦੂਜਾ, ਉਹ ਪੂਰੇ ਹਾਲ ਭਰੇ ਹੁੰਦੇ ਨੇ। ਉਹ ਡਰਾਮੇ ਜੇ ਸਿਰਜੇ ਮਾਰਦੀਆਂ ਜਨਾਨੀਆਂ ਹੁੰਦੀਆਂ ਨੇ, ਉਹ ਫਿਰ ਹੱਥ ਲਾਉਂਦਾ, ਫਿਰ ਉਹ ਠੀਕ ਹੋ ਜਾਂਦਾ। ਔਰ ਫਿਰ ਇਸ ਕਿਸਮ ਦਾ ਹੁਣ ਉਹਨਾਂ ਦਾ ਪੋਪ ਜਿਹੜਾ 4 ਹਫ਼ਤੇ ਹੋ ਗਏ ਨੇ ਹਸਪੀਟਲ 'ਚ, ਕਦੇ ਨਮੂਨੀਆ ਹੋ ਗਿਆ, ਕਦੇ ਕੱਢ ਲਿਆ ਸਿਰ ਉਹਦੇ ਫਲੂਡ ਉਹਦੇ 'ਚੋਂ, ਕਦੇ ਪਾਤਾ ਮਰ ਗਿਆ। ਇਹ ਉਹਦੀ ਯੂਲੋਜੀ ਲਿਖ ਕੇ ਬੈਠੇ ਹੋਏ ਸੀ, ਹੁਣ ਉਹ ਰਿਕਵਰ ਹੋਣਾ ਸ਼ੁਰੂ ਹੋਇਆ। ਸੋ ਮਤਲਬ ਖੁਦ ਜਿਹੜੇ ਇਸ ਲੈਵਲ ਦੇ ਉੱਤੇ ਜਾ ਕੇ, ਇਹ ਠੀਕ ਹੈ ਫੇਥ ਆਪਣੇ ਆਪ 'ਚ ਇੱਕ ਡਿਫਰੈਂਟ ਪਾਰਟ, ਪਰ ਇਹ ਜਿਹੜੀ ਕਨਵਰਸ਼ਨ ਕਰ ਰਹੇ ਨੇ ਹੁਣ ਜਿਹੜਾ ਪਾਰਟ ਹੈ, ਇਹ ਉਸ ਸੁਪਰਸਟੀਸ਼ਨ ਫਰਾਡ ਹੈ ਸਾਰਾ। ਔਰ ਇਹ ਸਾਰੇ ਜਦੋਂ ਇਹਨਾਂ ਦੇ ਜੋ ਕੁਝ ਡੇਰਿਆਂ ਜਾਂ ਦੂਜੇ, ਪਰ ਕਿਉਂਕਿ ਏਜੰਸੀਆਂ ਦੀ ਖੇਡ ਹੈ, ਏਜੰਸੀਆਂ ਨਹੀਂ ਕਿਤੇ ਨਾ ਕਿਤੇ ਇਹ ਸਾਰੀ, ਔਰ ਐਡਮਿਨਿਸਟ੍ਰੇਸ਼ਨ ਨਾਲ ਰਲ ਕੇ ਮੋਟਾ ਉਹਦਾ। ਔਰ ਉਹ ਜਿਹੜੀ ਬੱਚੀ ਨੇ ਇਨਕਸ਼ਾਫ ਕੀਤਾ ਮੀਡੀਆ ਦੇ ਸਾਹਮਣੇ ਆ ਕੇ ਇਸ ਬਲਜਿੰਦਰ ਬਾਰੇ, ਉਹਨੇ ਕਿਹਾ ਵੀ ਤੂੰ ਜੋ ਮਰਜ਼ੀ ਕਰ ਲੈ, ਐਡਮਿਨਿਸਟ੍ਰੇਸ਼ਨ ਤਾਂ ਮੇਰੀ ਮੁੱਠੀ 'ਚ ਹੈ, ਕੇਸ ਕਿਹਨੇ ਕਰਨਾ ਹੈ ਤੇ ਗਵਾਹ ਕਿਹਨੇ ਦੇਣੀ ਹੈ। ਤਾਂ ਉਹਨੇ ਕਿਹਾ ਜੀ ਬਾਕੀ ਤਾਂ ਮਤਲਬ ਕਹਿੰਦੇ ਵੀ ਮੈਨੂੰ ਤਾਂ ਡਰਾਉਂਦਾ ਰਿਹਾ ਵੀ ਮੈਂ ਤੇਰੇ ਮਾਪਿਓ ਨੂੰ ਮਾਰ ਦਿਆਂਗਾ। ਸਾਡੇ ਮਗਰ ਮੈਂ ਕਾਲਜ ਵੀ ਜਾਂਦੀ ਸੀ ਗੱਡੀਆਂ 'ਚ, 16 ਸਾਲ ਦੀ ਬੱਚੀ ਜਦੋਂ ਮਾਪਿਓ ਲਿਜਾ ਕੇ ਪਤਾ ਨਹੀਂ ਕਿਸ ਕਿਸਮ ਦਾ ਬੇਵਕੂਫਾਂ ਦੇ ਟੱਬਰ ਨੇ ਇਹ ਜਾ ਕੇ ਆਪਣੀਆਂ ਜਵਾਨ ਬੱਚੀਆਂ ਇਹਨਾਂ ਦੇ ਹਵਾਲੇ ਕਰਦੇ ਨੇ। ਪਰ ਮੈਨੂੰ ਇਹ ਚੰਗਾ ਲੱਗਾ ਇਹਦਾ ਮਿਸਟਰ ਵਿਕਰਮਜੀਤ ਸਾਹਨੀ ਦਾ, ਉਹਨੇ ਰਾਜ ਸਭਾ ਦਾ ਮੈਂਬਰ ਹੈ, ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇੱਕ ਬਿੱਲ ਲਿਆਓ, ਇਹ ਜਿਹੜੀ ਸੁਪਰਸਟੀਸ਼ੀਅਸ ਐਕਟੀਵਿਟੀਜ਼ ਨੇ ਲੀਡਿੰਗ ਟੂ ਕਨਵਰਜਨਸ। ਹੁਣ ਕਨਵਰਸ਼ਨ ਦੇ ਅਗੇਂਸਟ ਦਾ ਲਾਅ ਨੇ ਕਿ ਕੌਣ ਜ਼ਬਰਦਸਤੀ ਕਿਸੇ ਨੂੰ ਕਨਵਰਟ ਨਹੀਂ ਕਰ ਸਕਦਾ, ਉਹ ਤਾਂ ਹਿੰਦੂ ਤਵੀਆਂ ਨੇ ਖੁਦ ਹੀ ਆਪਣੇ ਬਣਾਏ ਨੇ। ਲੇਕਿਨ ਇਹ ਜਿਹੜਾ ਲਾਅ ਹੈ ਕਿ ਸੁਪਰਸਟੀਸ਼, ਤੁਸੀਂ ਉਹ ਹੀਲਿੰਗ ਦੇ ਨਾਂ ਥੱਲੇ, ਕੋਈ ਹੋਰ ਦੇ ਨਾਂ ਥੱਲੇ, ਉਹਨਾਂ ਨੇ ਕਿਹਾ ਕਿ 0 ਆਵਰ ਸਾਨੀ ਨੇ ਇਹ ਕਿਹਾ ਕਿ ਵੀ ਮਿਲੀਅਨਸ ਆਫ ਪੀਪਲ ਜਿਹੜੇ ਨੇ ਉਹ ਇਹ ਫਰੈਡੂਲੈਂਟ ਪ੍ਰੈਕਟਿਸਿਸ ਜਿਹੜੀਆਂ ਨੇ ਸੋ ਕਾਲਡ ਮਿਰੈਕਲਸ ਦੇ ਨਾਂ ਥੱਲੇ ਇਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਕਨਵਰਟ ਕਰਨ ਦੇ ਲਈ। ਔਰ ਆਲਰੇਡੀ ਮਹਾਰਾਸ਼ਟਰ ਗਵਰਨਮੈਂਟ ਨੇ ਇਸ ਦੇ ਉੱਤੇ ਲੈਜਿਸਲੇਸ਼ਨ ਬਲੈਕ ਮੈਜਿਕ ਤੇ ਸੁਪਰਸਟੀਸ਼ਨ ਨੂੰ ਰੋਕਣ ਲਈ ਕੀਤਾ। ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਜਿਹੜੀ ਹੈ ਇਹ ਲਾਅ ਬਣਾਏ, ਕ੍ਰਿਮੀਨਲਾਈਜ਼ ਕਰੇ ਇਹ ਸਾਰੀਆਂ ਪ੍ਰੈਕਟਿਸਿਸ ਨੂੰ, ਜਿਹੜੀਆਂ ਕਿ ਇਨੋਸੈਂਟ ਲੋਕਾਂ ਨੂੰ ਇਸ ਕਿਸਮ ਦੇ ਜਿਹੜਾ ਉਹ ਸੁਪਰਸਟੀਸ਼ਨ 'ਚ ਫਸਾ ਕੇ ਕਨਵਰਟ ਕਰ ਰਹੀਆਂ। ਸੋ ਮੈਂ ਹਾਲਾਂ ਇਹ ਤਾਂ ਸਾਰੇ ਨੂੰ ਕਰਨ ਵਾਲਾ ਖੁਦ ਏਜੰਸੀਆਂ ਬਿਹਾਈਂਡ ਨੇ, ਨਹੀਂ ਤਾਂ 2 ਰੇਡ ਇਹਨਾਂ ਦੇ ਡੇਰਿਆਂ ਦੇ ਕਰਕੇ 4 ਗਵਾਹ ਤੁਸੀਂ ਖੜੇ ਕਰ ਦਿਓ, ਇਹ ਤਾਂ ਸਾਰੇ ਹੀ ਕ੍ਰਿਮੀਨਲ ਨੇ। ਲੇਕਿਨ ਜਿਹੜੀਆਂ ਹਕੂਮਤਾਂ ਸੌਦਾ ਸਾਧ ਨੂੰ ਪ੍ਰੋਟੈਕਟ ਕਰਨ 'ਚ, ਉਹਨੂੰ ਪੈਰੋਲ 'ਤੇ ਲਿਆਉਣ 'ਚ ਕਿਸ ਲੈਵਲ ਦੇ ਕੁਕਰਮ ਉਹ ਕਰਦਾ, ਤੇ ਇੱਥੇ ਈਸਾਈਅਤ ਦੇ ਨਾਂ ਥੱਲੇ ਕੁਕਰਮ ਵੀ ਹੋ ਰਹੇ ਨੇ ਤੇ ਕਨਵਰਸ਼ਨਸ ਵੀ ਹੋ ਰਹੀਆਂ। ਪਰ ਮੈਨੂੰ ਲੱਗਿਆ ਵੀ ਘੱਟੋ ਘੱਟ ਇੱਕ ਐਮਪੀ ਨੇ ਖਲੋ ਕੇ ਇਸ ਚੈਲੰਜ ਦੇ ਬਾਰੇ ਕੋਈ ਸੋਲੂਸ਼ਨ ਤਾਂ ਸੁਜੈਸਟ ਕੀਤਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਨਮੋਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਉਹ ਜਸਵੀਰ ਸਿੰਘ ਬਰਾਜ ਜੀ ਵੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਬਿਲਾਲ ਅਹਿਮਦ ਜੀ ਵੀ, ਇਹ ਵੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ, ਵੈਲਕਮ ਆਫਟਰ 3 ਲੌਂਗ ਡੇ। ਵਾਓ ਸੋ ਨਾਈਸ। ਔਰ ਧਰਮ ਸਿੰਘ ਜੀ ਵੀ ਹਾਂਜੀ ਫਤਿਹ ਬੁਲਾਉਂਦੇ ਨੇ, ਔਰ ਡਾਕਟਰ ਪਰਮਜੀਤ ਸਮਰਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਐਮ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਮਨਦੀਪ ਕਲਸੀ ਜੀ ਵੀ, ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਡਾਕਟਰ ਸਾਹਿਬ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੋਲੇ ਮਹੱਲੇ ਦੀ ਕਹਿੰਦੇ ਲੱਖ ਲੱਖ ਵਧਾਈ ਹੋਵੇ ਤੁਹਾਨੂੰ ਵੀ। ਵੈਸਾ ਹਾਂਜੀ, ਜਤਿੰਦਰ ਸਿੰਘ ਜੀ ਵੀ, ਔਰ ਰਣਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਜਸਲੀਨ ਜਸ ਜੀ ਵੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਰਾਜਵਿੰਦਰ
ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਡਾਕਟਰ ਸਾਹਿਬ ਇਜ਼ ਇਟ ਪੋਸੀਬਲ ਦੈਟ ਇੰਡੀਆ ਪਲੇਡ ਐਨੀ ਰੋਲ ਇਨ ਕੈਬਨਿਟ ਅਪਾਇੰਟਮੈਂਟਸ ਇਨ ਦਾ ਯੂਐਸ? ਰਾਜਵਿੰਦਰ ਸਿੰਘ ਜੀ, ਮੈਨੂੰ ਨਹੀਂ ਲੱਗਦਾ, ਕਿਉਂਕਿ ਟਰੰਪ ਨੇ ਜਿਹੜੇ ਲਾਇਲਿਸਟ ਰਹੇ ਉਹਦੇ ਨਾਲ ਜਦੋਂ ਟਫ ਟਾਈਮ 'ਚੋਂ ਗੁਜ਼ਰ ਰਿਹਾ ਸੀ, ਉਹਨਾਂ ਨੂੰ ਜਿਹੜਾ ਇਹ ਨਵਾਜਿਆ। ਔਰ ਇਹ ਹਮੇਸ਼ਾ ਹੀ ਜਿਹੜੇ ਇਸ ਕਿਸਮ ਦੇ ਸੁਭਾਅ ਦੇ ਹੁੰਦੇ ਨੇ, ਜਿਸ ਕਿਸਮ ਦੀ ਟਰੰਪ ਦੀ ਪਰਸਨੈਲਿਟੀ ਹੈ, ਉਹ ਪਰਵਾਹ ਨਹੀਂ ਕਰਦੇ। ਹਾਲਾਂ ਨਾ ਹੀ ਜਿਹੜੀ ਹੈ ਉਹ ਤੁਲਸੀ ਗੈਬਰਡ, ਉਹਦਾ ਕੋਈ ਐਕਸਪੀਰੀਅੰਸ ਸੀ ਕਿ ਉਹਨੂੰ 18 ਏਜੰਸੀ ਜਿਹਦਾ $70 ਬਿਲੀਅਨ ਬਜਟ ਹੈ ਉਹਦੀ ਨੈਸ਼ਨਲ ਡਾਇਰੈਕਟਰ ਲਾਇਆ। ਔਰ ਇਸੇ ਤਰ੍ਹਾਂ ਆਕਾਸ਼ ਪਟੇਲ ਵੀ ਇਹਦਾ ਕੋਈ ਨਹੀਂ ਸੀ, ਸਿਰਫ ਇਹ ਲਾਇਲਿਸਟ ਨੇ। ਔਰ ਮੈਨੂੰ ਨਹੀਂ ਲੱਗਦਾ ਵੀ ਇੰਡੀਅਨ ਗਵਰਨਮੈਂਟ ਦਾ ਇਹਦੇ, ਹਾਲਾਂ ਇਹ ਠੀਕ ਹੈ ਵੀ ਦੋਨਾਂ ਦਾ ਹੋਣਾ ਇਹ ਟੂ ਦਾ ਐਡਵਾਂਟੇਜ ਆਫ ਇੰਡੀਆ ਹੈ, ਕਿਉਂਕਿ ਅਲਟੀਮੇਟਲੀ ਇਹ ਦੋਨੋਂ ਹੀ ਹਿੰਦੂਤਵਾ ਐਲੀਮੈਂਟ ਇਹਨਾਂ ਦੇ ਅੰਦਰ ਜਿਹੜਾ DNA 'ਚ ਹੈਗਾ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਵਿਜ਼ੀਬਲ ਰੋਲ ਇੰਡੀਆ ਨੇ ਪਲੇ ਕੀਤਾ। ਔਰ ਬਿਲਾਲ ਅਹਿਮਦ ਜੀ ਸਾਨੂੰ ਕਹਿੰਦੇ ਕਿ ਤੁਹਾਡੇ ਪ੍ਰੋਗਰਾਮ ਦਾ ਟਾਈਮ ਚੇਂਜ ਹੋ ਗਿਆ। ਟਾਈਮ ਚੇਂਜ ਨਹੀਂ ਹੋਇਆ, 1 ਘੰਟਾ ਘੜੀ ਅੱਗੇ ਚਲੀ ਗਈ, ਟਾਈਮ ਅੱਗੇ ਚਲਾ ਗਿਆ। ਅਮਰੀਕਾ ਦੇ ਵਿੱਚ ਬਿਲਾਲ ਸਾਹਿਬ ਜਿਹੜੀ ਸਨਲਾਈਟ ਦਾ ਮੈਕਸਿਮਮ ਯੂਜ਼ ਕਰਨ ਲਈ ਸੰਡੇ ਸਵੇਰ ਦੇ 2 ਵਜੇ ਨੂੰ ਇਹਨਾਂ ਨੇ ਘੜੀ 1 ਘੰਟਾ ਅੱਗੇ ਘੁਮਾ ਕੇ 3 ਵਜੇ ਕਰਤੀ। ਸੋ ਅੱਗੇ ਸਾਡੇ ਤੇ ਤੁਹਾਡੇ ਟਾਈਮ ਦਾ 1.5 ਘੰਟੇ ਦਾ ਫਰਕ ਸੀ, ਹੁਣ 2.5 ਘੰਟੇ ਦਾ ਅੱਗੇ ਚਲੇ ਗਈ ਨਾ। ਹਾਂਜੀ ਹਾਂਜੀ। ਸੋ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਔਰ ਮੁਹੰਮਦ ਯਾਕੂਬ ਜੀ ਵੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਮੈਂ ਗਰੋਸਰੀ ਲੈਣ ਗਿਆ ਸੀ, ਮੈਂ ਹੁਣੇ ਆਇਆ। ਔਰ ਫਿਰ ਇਸ ਤਰ੍ਹਾਂ ਯਾਕੂਬ ਸਾਹਿਬ ਗਰੋਸਰੀ ਲੈਣ ਗਏ ਸੀ, ਸਮੋਸੇ ਲੈਣ ਗਏ ਸੀ, ਰੋਜ਼ੇ ਖੋਲਣੇ। ਸਮੋਸੇ ਨਾ ਜ਼ਿਆਦਾ ਖਾਓ, ਨਹੀਂ ਤਾਂ ਜਦੋਂ ਤੱਕ ਰੋਜ਼ੇ ਮੁੱਕਣੇ ਨੇ ਭਾਰ ਵਧਿਆ ਹੋਣਾ ਤੁਹਾਡਾ। ਔਰ ਬਿਲਾਲ ਅਹਿਮਦ ਜੀ ਮੇਰੇ ਖਿਆਲ ਕੁਐਸਚਨ ਸਾਨੂੰ ਪੁੱਛ ਰਹੇ, ਡਾਕਟਰ ਸਾਹਿਬ ਅੱਜ ਕੱਲ इंडिया में औरंगजेब की रूह आई हुई है, बीजेपी वालों को पता नहीं किए चप्पन भी मार रहे हैं। ਹਾਂਜੀ, ਹੋਲੀ ਦੇ ਨਾਂ ਥੱਲੇ ਕਈ ਕੁਛ ਹੀ ਚੱਲ ਰਿਹਾ ਹੈ ਔਰ ਕਾਫੀ ਚਪੇੜਾਂ ਮੇਰੇ ਖਿਆਲ ਨਾਲ ਚਪੇੜਾਂ ਵੀ ਕਹਿੰਦੇ ਮਾਰ ਰਹੇ। ਕਾਫੀ ਜ਼ੁਲਮ ਵੀ ਹੋ ਰਹੇ ਨੇ। ਔਰ ਈਵਨ ਉਹਨਾਂ ਦੇ MP MLA ਮੁਸਲਮਾਨਾਂ ਨੂੰ ਸਲਾਹ ਦੇ ਰਹੇ ਨੇ ਕਿ ਹੋਲੀ ਦੇ ਦਿਨ ਘਰੋਂ ਨਾ ਨਿਕਲੋ, ਘਰ ਦੇ ਵਿੱਚ ਹੀ ਰਹੋ। ਔਰ ਜ਼ਬਰਦਸਤੀ ਰੰਗ ਸੁੱਟਣ ਦੀ ਲਾਈਨ ਵੀ ਥਾਂ ਥਾਂ ਹੀ ਹੈ। ਔਰ ਪੂਰਾ ਇਸ ਵੇਲੇ ਤੁਸੀਂ ਠੀਕ ਕਿਹਾ ਵੀ ਔਰੰਗਜ਼ੇਬ ਦੀ ਰੂਹ ਇਹਨਾਂ ਦੇ ਵਿੱਚ ਆਈ ਹੋਈ ਹੈ। और इसी तरह जरनैल सिंह जी भी, कुलदीप कौर जी भी, नीला बाबा जी भी और मोहम्मद याकूब जी कहते 2 दिन पहले मलेरकोटले इंडिया ऑक्यूपाइड पंजाब में सिख मुस्लिम यूनिटी पर बहुत बड़ा जलसा हुआ, लेकिन उन्होंने खालिस्तान की बात नहीं की। मताब हम वालों, पता नहीं मतलब हम वालों ने। और फिर इसी तरह खालिस्तान की बात नहीं की इन्होंने, क्या है। फिर ਕਹਿੰਦੇ ਨੇ ਕਿ ਬਲਜੀਤ ਵਰਾਜ ਵੀ ਫਤਿਹ ਬੁਲਾਉਂਦੇ, ਨੂਪਾ ਜੀ ਵੀ ਕਹਿੰਦੇ ਸੌਰੀ ਫॉर ਲੇਟ। ਸੋ ਲੇਟ ਤੇ ਨਹੀਂ ਹੋਏ, ਮੇਰੇ ਖਿਆਲ ਟਾਈਮ ਸਾਡਾ ਅੱਗੇ ਜਿੱਦਾਂ ਕਿ ਚਲੇ ਗਿਆ। ਸੋ 1 ਘੰਟਾ। ਸੋ ਇਸ ਦੇ ਬਿਹਾਫ ਤੇ ਜਿੱਦਾਂ ਕਿ ਇਸ ਟਾਈਮ ਸਾਡੇ 9:22 ਹੋਏ ਨੇ ਤੇ ਪਹਿਲਾਂ ਸੀਗੇ 8:20। ਸੋ ਜਰਾ ਦੇਖ ਲਿਆ ਕਰੋ ਟਾਈਮ, ਤੁਹਾਨੂੰ ਦੱਸ ਦਿੰਦੇ ਕਿ ਸਾਡਾ ਟਾਈਮ ਚੇਂਜ ਨਹੀਂ ਹੋਇਆ, ਟਾਈਮ ਤੇ ਹੋਈ ਹੈ ਬਟ ਅਮਰੀਕਾ ਵਾਲਿਆਂ ਦਾ ਟਾਈਮ ਚੇਂਜ ਹੋ ਗਿਆ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਸਾਡੇ ਭਾਰਦਵਾਜ ਸਾਹਿਬ ਆਏ ਨੇ, ਉਹ ਚਾਹੁੰਦੇ ਨੇ ਵੀ ਜਾਂਦੇ ਜਾਂਦੇ ਅਸੀਂ ਇਹਨਾਂ ਨੂੰ ਵੀ ਸ਼ਰਧਾਂਜਲੀ ਦੇਈ ਹੈ ਕਿ ਵੀ ਡੋਂਟ ਯੂ ਥਿੰਕ ਇੰਡੀਆ ਹੈਜ਼ ਪਰਫਾਰਮਡ ਰਿਮਾਰਕੇਬਲੀ ਡਿਸਪਾਈਟ ਬੀਇੰਗ ਸੱਚ ਏ ਡਾਈਵਰਸ ਕੰਟਰੀ ਐਂਡ ਹੈਜ਼ ਮੇਨਟੇਨਡ ਡੈਮੋਕ੍ਰੇਸੀ। ਭਾਰਦਵਾਜ ਸਾਹਿਬ, ਹੁਣ ਜੇ ਤਾਂ ਸ਼ਰਾਰਤ ਹੀ ਕਰਨੀ ਹੈ ਤਾਂ ਸ਼ਰਾਰਤ ਦਾ ਤਾਂ ਜਵਾਬ ਸ਼ਰਾਰਤ ਹੀ ਦਿੱਤਾ ਜਾ ਸਕਦਾ। ਬਹੁਤ ਬਹੁਤ ਮੁਬਾਰਕ ਤੁਹਾਡੀ ਡੈਮੋਕ੍ਰੇਸੀ। ਇੰਸ਼ਾਅੱਲਾ ਇਵੇਂ ਹੀ ਮੋਦੀ ਦੀ ਕਮਾਂਡ ਥੱਲੇ ਤੁਸੀਂ ਵੱਧਦੇ ਫੁੱਲਦੇ ਰਹੋ। ਹੁਣ ਤੁਹਾਨੂੰ ਇਹੀ ਕਹਿ ਸਕਦੇ ਹਾਂ ਜੇ ਇਹ ਡੈਮੋਕ੍ਰੇਸੀ ਹੈ ਤੇ ਫਿਰ ਇਹ ਦੱਸ ਦਿਓ ਵੀ ਤਾਨਾਸ਼ਾਹੀ ਕਿਹਨੂੰ ਕਹਿੰਦੇ ਨੇ। ਹਾਂਜੀ। ਸੋ ਇਸ ਤੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲੈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।